India subject to enormous, completely unjustified pressure due to energy ties with Russia, Russian Foreign Minister Lavrov. India is a great power that determines its national interests and chooses its partners. बहुत ਵੱਡੀ ਪਾਵਰ ਹੈ, ਉਹਨੇ ਖੁਦ ਡਿਸਾਈਡ ਕਰਨਾ ਉਹਦੇ ਸਾਥੀ ਕੋ। ਇਹ ਗੱਲ ਇੰਡੀਆ ਕਿਉਂ ਨਹੀਂ ਕਹਿ ਸਕਦਾ ਕਿ ਜੀ ਵੀ ਆਰ ਏ ਗ੍ਰੇਟ ਪਾਵਰ, ਵੀ ਵਿਲ ਸੀ, ਅਸੀਂ ਕਿਹਦੇ ਨਾਲ ਜਾਣਾ, ਅਸੀਂ ਤੁਹਾਡੀ ਕਿਉਂ ਪਰਵਾਹ ਕਰੀਏ, ਉਸ ਤੋਂ ਕੀ ਘਵਾਣ ਦੀ ਲੋੜ ਹੈ। It's a huge disappointment and a devastating blow to peace efforts। ਇਹ ਜ਼ੈਲੈਂਸਕੀ ਦੇ ਬਿਆਨ ਨੂੰ ਉਹਨੇ ਕੋਟ ਕੀਤਾ ਕਿ ਉਹਨੇ ਕਿਹਾ, ਔਰ ਉਹਨੇ ਕਿਹਾ ਜੀ ਇਹਦਾ ਨਤੀਜਾ ਇੰਡੀਆ ਨੇ ਯੂਕਰੇਨ ਦੇ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਜੀ ਇਹ ਕਿਉਂ, ਇੰਡੀਆ ਕਿਉਂ ਨਹੀਂ ਕਹਿੰਦਾ ਹੈ। The ambassadors were really behaving as if they were hooligans, he said, referring to the remarks made by some other Ukrainian envoys। ਕੱਲਾ ਜ਼ੈਲੈਂਸਕੀ ਨੇ ਤਾਂ ਕਿਹਾ ਹੀ ਕਿਹਾ, ਦੂਜੇ ਵੀ ਜਿਹੜੇ ਉਹਨਾਂ ਦੇ ਐਂਬੈਸਡਰ ਸੀ ਯੂਕਰੇਨ ਦੇ, ਉਹ ਕਹਿੰਦਾ ਗੁੰਡੇ ਨੇ, ਹੂਲੀਗਨਸ ਨੇ ਜਿਨ੍ਹਾਂ ਨੇ ਇਹ ਕਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਰੂਸ ਦੌਰੇ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵੱਲੋਂ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਹੁਣ ਰੂਸ ਦੇ ਫੋਰਨ ਮਿਨਿਸਟਰ ਮਿਸਟਰ ਲਾਵਰੋਵ ਨੇ ਭਾਰਤ ਰੂਸ ਸਬੰਧਾਂ ਸੰਬੰਧੀ ਲੰਬਾ ਚੌੜਾ ਜਿਹੜਾ ਬਿਆਨ ਦਿੱਤਾ ਹੈ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਆਪਣੀ ਡਿਫੈਂਸ ਵਿੱਚ ਕਿਉਂ ਨਹੀਂ ਬੋਲਦਾ ਕਿ ਉਸ ਨੂੰ ਰੂਸੀ ਵਕਾਲਤ ਦੀ ਕਿਉਂ ਲੋੜ ਪੈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਤਾਂ ਦੇਖਿਆ ਜਾਂ ਸੁਣਿਆ ਸੀ, ਜਾਂ ਇਵੇਂ ਹੁੰਦਾ ਹੈ ਕਿ ਜਦੋਂ ਕੋਈ ਆਪਣਾ ਡਿਫੈਂਸ ਦੇ ਰਿਹਾ ਹੁੰਦਾ ਹੈ ਤੇ ਉਹਨੂੰ ਲੱਗਦਾ ਹੈ ਵੀ ਉਹਦਾ ਡਿਫੈਂਸ ਕਮਜ਼ੋਰ ਹੈ, ਤੇ ਉਹ ਫਿਰ ਕਿਸੇ ਤਗੜੇ ਨੂੰ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਜੋ ਮੈਂ ਕਿਹਾ ਉਹਨੂੰ ਦੁਹਰਾ। ਪਰ ਇਹ ਮੈਂ ਜਦੋਂ ਇਹ ਸਾਰੀ ਸਟੇਟਮੈਂਟ ਦੇਖੀ, ਕਿਉਂਕਿ ਰਸ਼ੀਆ ਦਾ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਅੱਜ ਕੱਲ੍ਹ ਨਿਊਯਾਰਕ 'ਚ ਆਇਆ ਹੋਇਆ, ਔਰ ਕਿਉਂਕਿ ਜਿਹੜੀ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੁੰਦੀ ਹੈ ਰੋਟੇਸ਼ਨ ਵਾਈਜ਼, ਇੱਕ ਜਿਹੜਾ ਮਹੀਨਾ ਕੋਈ ਕੰਟਰੀ ਪ੍ਰੀਜ਼ਾਈਡ ਕਰਦਾ, ਔਰ ਇਹ ਜੁਲਾਈ ਦੇ ਮਹੀਨੇ ਮਿਸਟਰ ਰਸ਼ੀਆ ਦੇ ਕੋਲ ਪ੍ਰੈਜ਼ੀਡੈਂਸੀ ਹੈ ਸਿਕਿਉਰਿਟੀ ਕੌਂਸਲ ਦੀ। ਸੋ ਲੈਵਰੋਵ ਵੀ ਉਹਨੂੰ ਜਿਹੜਾ ਉਹ ਪ੍ਰੀਜ਼ਾਈਡ ਕਰ ਰਿਹਾ ਉਹਨਾਂ ਮੀਟਿੰਗਸ ਨੂੰ। ਔਰ ਇਸ ਮੌਕੇ ਦੇ ਉੱਤੇ ਉਸਨੇ ਜਿਵੇਂ ਇੰਡੀਆ ਦੇ ਡਿਫੈਂਸ ਦੇ ਵਿੱਚ, ਕਿਉਂਕਿ ਅਸੀਂ ਵੀ ਲਗਾਤਾਰ 2-3 ਪ੍ਰੋਗਰਾਮ ਇਸ ਦੇ ਉੱਤੇ ਕੀਤੇ ਸੀ ਕਿ ਕਿਵੇਂ ਜਿਹੜੀ ਬੇਅਰ ਹੱਗ ਹੈ ਮੋਦੀ ਔਰ ਪੁਤਿਨ ਦੀ, ਔਰ ਇੱਕ ਪਾਸੇ 32 ਮੁਲਕ ਨੈਟੋ ਦੇ ਜਦੋਂ ਕਿ ਵਾਸ਼ਿੰਗਟਨ DC 'ਚ ਮਿਲ ਰਹੇ ਸੀ, ਔਰ ਬਾਈਡਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਆਪਣੀ ਉਹ ਸਟਰੋਂਗ ਵਿਕਟ ਦਿਖਾ ਰਿਹਾ ਸੀ ਕਿ ਵੀ ਕਿਵੇਂ ਜਿਹੜੇ ਨੈਟੋ ਐਲਾਈ ਨੇ ਇੱਕ ਝੰਡੇ ਥੱਲੇ ਲਿਆਂਦੇ ਨੇ, ਔਰ ਯੂਕਰੇਨ ਦੇ ਲਈ ਸਪੋਰਟ ਦਾ ਬੇਸ ਉਹ ਇਵੇਂ ਬਣਾ ਰਿਹਾ ਸੀ ਕਿ ਜੇ ਆਉਂਦੀ ਟਰਮ ਵੇਲੇ ਉਹ ਨਾ ਵੀ ਹੋਏ ਤੇ ਘੱਟੋ ਘੱਟ ਟਰੰਪ ਉਹਨੂੰ ਜਿਹੜਾ ਉਹ ਛੇੜਖਾਨੀ ਨਾ ਕਰੇ, ਜਿਵੇਂ ਉਸ ਦੀ ਅਦਰਵਾਈਜ਼ ਲਾਈਨ ਹੈ, ਉਸ ਲੜਾਈ ਨੂੰ ਬਿਲਕੁਲ ਜਿਹੜਾ ਉਹ ਰਿਜੈਕਟ ਕਰਦਾ। ਪਰ ਉਸ ਸਾਰੇ ਨੂੰ ਜੇ ਬਿਲਕੁਲ ਇਹ ਕਹੋ ਕਿ ਉਹ ਕਲਾਈਮੈਕਸ ਦਾ ਐਂਟੀ ਕਲਾਈਮੈਕਸ ਕੀਤਾ, ਤੇ ਉਹ ਮੋਦੀ ਨੇ ਐਨ ਉਸ ਮੌਕੇ ਦੇ ਉੱਤੇ ਪੁਤਿਨ ਦੇ ਕੋਲ ਔਰ ਉਹਨੂੰ ਜੱਫੀ ਪਾ, ਔਰ ਫਿਰ ਉਹਦੇ ਢਾਂਚੇ 'ਚ ਜਾ ਕੇ ਖਾਣਾ ਖਾ, ਔਰ ਗ੍ਰੇਟ ਫਰੈਂਡ, ਮਾਈ ਫਰੈਂਡ, ਲਵਿੰਗ ਫਰੈਂਡ, ਪਤਾ ਨਹੀਂ ਕਿਹੜਾ ਫਰੈਂਡ, ਉਹ ਇਸ ਕਿਸਮ ਦੀ ਬੋਲੀ ਉੱਥੇ ਬੋਲੀ, ਔਰ ਉਸ ਦਾ ਨੋਟਿਸ ਲਿਆ। ਹਾਲਾਂ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਔਰ ਪੈਂਟਾਗਨ ਵਾਲਿਆਂ ਨੇ ਤਾਂ ਥੋੜ੍ਹਾ ਜਿਹਾ ਰਿਸਟ੍ਰੇਨ ਰੱਖਿਆ। ਹਾਲਾਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਵਾਚ ਕਰ ਰਹੇ ਹਾਂ ਸਿਚੁਏਸ਼ਨ ਨੂੰ, ਔਰ ਇਵੇਂ। ਪਰ ਜਿਹੜੇ ਐਰਿਕ ਗਾਰਸੈਟੀ ਅਮਰੀਕਾ ਦੇ ਇੰਡੀਆ 'ਚ ਐਂਬੈਸਡਰ, ਉਹਨਾਂ ਨੇ ਤਾਂ ਖੁੱਲ੍ਹ ਕੇ ਇੰਡੀਆ ਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਇਹ ਜਿਹੜੀ ਤੁਹਾਡੀ ਲਾਈਨ ਹੈ, ਕਿਉਂਕਿ ਇੰਡੀਆ ਨੇ ਜਾਂ ਉਹਨਾਂ ਦੇ ਐਸ ਜੈਸ਼ੰਕਰ ਨੇ ਜਿਹੜਾ ਡਿਫੈਂਸ ਲਾਈਨ ਲਈ ਸੀ ਸਟ੍ਰੈਟੇਜਿਕ ਆਟੋਨਮੀ ਦੀ, ਉਹਨੇ ਗੱਲ ਕੀਤੀ ਸੀ ਕਿ ਜੀ ਅਸੀਂ ਸਟ੍ਰੈਟੇਜਿਕ ਆਟੋਨਮੀ, ਔਰ ਉਹਨੇ ਐਰਿਕ ਗਾਰਸੈਟੀ ਨੇ ਕਿਹਾ ਵੀ ਕੋਈ ਜਦੋਂ ਤੁਸੀਂ ਐਲਾਈ ਹੁੰਦੇ ਹੋ ਔਰ ਕਿਸੇ ਵੇਲੇ ਵੀ ਜਿਹੜੀ ਵਾਰ ਹੋ ਸਕਦੀ ਹੈ, ਉੱਥੇ ਕੋਈ ਸਟ੍ਰੈਟੇਜਿਕ ਆਟੋਨਮੀ ਨਹੀਂ ਹੁੰਦੀ। ਔਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਕਨਕਲੂਡਿੰਗ ਫਰੇਜ਼ ਸੀ, ਜਿਸ ਨੇ ਇਹ ਕਹੋ ਵੀ ਭਾਰਤੀ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਦੇ ਚਿਲ ਡਾਊਨ ਦਾ ਸਪਾਈਨ, ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਕੰਬਣੀ ਛੇੜ ਦਿੱਤੀ, ਉਹ ਸੀ ਕਿ ਵੀ ਇਹ ਭਾਰਤ ਜਿਹੜਾ ਅਮਰੀਕਾ ਦੀ ਦੋਸਤੀ ਨੂੰ ਫॉर ਗ੍ਰਾਂਟਡ ਨਾ ਲਏ। ਸੋ ਇਹ ਫਾਈਨਲ ਵਾਰਨਿੰਗ ਦੇ ਨੇੜੇ ਆ ਕੇ ਖਰੋਣ ਦੀ ਲਾਈਨ ਸੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਈਵਨ ਉਸ ਵਿਜ਼ਿਟ ਦੇ ਮੌਕੇ ਦੇ ਉੱਤੇ ਹੀ
ਜਿਵੇਂ ਜ਼ੈਲੈਂਸਕੀ ਨੇ ਲਾਈਨ ਲਈ ਸੀ, ਫੌਰਨ ਟਵੀਟ ਕੀਤਾ ਸੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿ ਵੀ ਇਹ ਬਹੁਤ ਵੱਡੀ ਬਿਟਰੀਅਲ ਹੈ, ਪੀਸ ਦੇ ਜਿਹੜਾ ਪਿੱਠ 'ਚ ਵੀ ਛੁਰਾ ਮਾਰਨਾ ਹੈ, ਔਰ ਇਹ ਜਿਹੜਾ ਆਪਟਿਕ ਹੈ ਬੜਾ ਦੁਖਦਾਈ ਹੈ ਕਿ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਇੱਕ ਮਾਸ ਮਰਡਰ ਦੇ ਨਾਲ ਬਗਲਗੀਰ ਹੋ ਰਿਹਾ। ਹੁਣ ਇਸ ਸਭ ਦੀ ਬੈਕਗਰਾਊਂਡ ਦੇ ਵਿੱਚ ਅਦਰਵਾਈਜ਼ ਜਿਵੇਂ ਉੱਥੇ ਬੈਠੇ ਭਾਰਤ ਦੇ ਉਹ ਸਾਰੇ ਕੋਈ ਗੋਬਰ ਆਰੀਆ ਤੇ ਕੋਈ ਦੂਜੇ ਤੇ ਕੋਈ ਤੀਜੇ ਨੇ ਸਭ ਨੂੰ ਸੱਪ ਸੁੰਘਿਆ ਹੋਇਆ ਸੀ। ਕਿਸੇ ਨੇ ਕੋਈ ਅਮਰੀਕਾ ਦੇ ਖਿਲਾਫ ਉਵੇਂ ਜ਼ਹਿਰ ਨਹੀਂ ਉਗਲਿਆ ਜਿਵੇਂ ਜਸਟਿਨ ਟਰੂਡੋ ਜਾਂ ਕੈਨੇਡਾ ਦੇ ਖਿਲਾਫ ਉਗਲਦੇ ਨੇ ਜਾਂ ਅਦਰਵਾਈਜ਼ ਹੁੰਦਾ। ਪਰ ਔਰ ਨਾ ਹੀ ਈਵਨ ਫੋਰਨ ਮਿਨਿਸਟਰ ਨੇ ਜਾਂ ਮੋਦੀ ਨੇ ਵੀ ਇਸ ਦੇ ਉੱਤੇ ਕੋਈ ਲਫ਼ਜ਼ ਨਹੀਂ ਕਿਹਾ, ਕੋਈ ਹੋਰ ਲਾਈਨ ਇਹਦੇ 'ਤੇ ਨਹੀਂ ਆਈ ਕਿ ਜੀ ਉਹਨਾਂ ਨੇ ਡਿਫੈਂਡ ਕੀਤਾ। ਹਾਲਾਂਕਿ ਇੱਥੇ ਲਗਾਤਾਰਤਾ ਨਾਲ ਇਹ ਆਰਟੀਕਲ ਵੀ ਚੱਲਦੇ ਰਹੇ ਔਰ ਉਹਦੇ 'ਚ ਫੋਰਨ ਮੈਗਜ਼ੀਨ ਹੋਏ ਔਰ ਦੂਸਰੀਆਂ ਫੋਰਨ ਅਫੇਅਰਸ ਮੈਗਜ਼ੀਨ ਹੋਏ, ਉਹਦੇ ਸਭ ਨੇ ਕਿਹਾ ਵੀ ਇੰਡੀਆ ਬਿਲਕੁਲ ਡਿਸਟਰਸਟਫੁਲ ਹੈ, ਮਤਲਬ ਇਸ ਦੇ ਉੱਤੇ ਟਰਸਟ ਨਹੀਂ ਕੀਤਾ ਜਾ ਸਕਦਾ, ਇਹ ਬਿਲਕੁਲ ਬੇਇਤਬਾਰ ਹੈ। ਔਰ ਕਿਸੇ ਨੇ ਕਿਹਾ ਕਿ ਜੀ ਇਹਦਾ ਕੰਮ ਹੋ ਗਿਆ ਹੋਇਆ, ਇਹ ਤਾਂ ਰਸ਼ੀਆ ਦੇ ਪੈਰ ਫੜੇ ਨੇ ਇਹਨੇ ਜਾ ਕੇ। ਔਰ ਇੱਕ ਪਾਸੇ ਜਿੱਥੇ ਉਹ ਚਾਈਨਾ ਨੂੰ ਆਪਣਾ ਐਨਮੀ ਕਹਿ ਕੇ ਜਾਂ ਦੂਜਾ ਅਮਰੀਕਾ ਦੀ ਮਦਦ ਮੰਗਦਾ ਤੇ ਜਿਸ ਰਸ਼ੀਆ ਦੀ ਸ਼ਰਨ ਦੇ ਵਿੱਚ ਰੂਸਮ ਸ਼ਰਣਮ ਗੱਛਾਮੀ ਕਰਕੇ ਗਿਆ, ਉਹ ਰੂਸ ਤਾਂ ਚੀਨ ਦੇ ਪੈਰਾਂ 'ਚ ਬੈਠਾ ਹੈ। ਸੋ ਅਮਰੀਕਾ ਨੂੰ ਲੱਗਾ ਵੀ ਇਹ ਅਲਟੀਮੇਟਲੀ ਖੇਡ ਕੀ ਹੋ ਗਈ ਕਿ ਵੀ ਰਸ਼ੀਆ ਇਹ ਸਾਰੇ ਯੂਕਰੇਨ ਪੀਰੀਅਡ ਦੇ ਵਿੱਚ ਔਰ ਨੈਟੋ ਨੇ ਜਿਹੜੇ ਮਤੇ ਵੀ ਕੀਤੇ ਕਿ ਵੀ ਯੂਕਰੇਨ ਦੀ ਵਾਰ ਮਸ਼ੀਨਰੀ ਨੂੰ ਸਾਰੀ ਨੂੰ ਜਿਹੜਾ ਉਹ ਇਹਦੇ ਬਾਵਜੂਦ ਅਮਰੀਕਾ ਔਰ ਨੈਟੋ ਸਪੋਰਟ ਕਰ ਰਹੀ ਹੈ, ਪਰ ਰਸ਼ੀਆ ਦਾ ਸਾਰਾ ਬਿਲਟ ਅਪ ਔਰ ਸਿਸਟਮ ਉਹਨੂੰ ਚਾਈਨਾ ਸਪੋਰਟ ਕਰ ਰਿਹਾ ਔਰ ਇੰਡੀਆ ਜਾ ਕੇ ਰੂਸ ਦੇ ਪੈਰਾਂ 'ਚ ਹੈ, ਰੂਸ ਚੀਨ ਦੇ ਪੈਰਾਂ 'ਚ ਬੈਠਾ। ਹੁਣ ਇਸ ਸਭ ਤੋਂ ਬਾਅਦ ਇਹ ਮੈਨੂੰ ਕਿਉਂਕਿ ਸਟੇਟਮੈਂਟ ਮੈਨੂੰ ਅਨਯੂਜੂਅਲ ਲੱਗੀ ਕਿ ਜਿਸ ਐਕਸਟੈਂਟ ਤੱਕ ਜਾ ਕੇ ਇਹਨੇ ਮਿਸਟਰ ਲੈਵਰੋਵ ਨੇ ਇੰਡੀਆ ਨੂੰ ਡਿਫੈਂਡ ਕੀਤਾ, ਮੈਨੂੰ ਲੱਗਦਾ ਕਿ ਵੀ ਇਹ ਆਪਣੇ ਆਪ 'ਚ ਹੀ ਸ਼ੋਅ ਕਰਦਾ ਹੈ ਕਿ ਭਾਰਤ ਜਿਹੜਾ ਹੈ ਅਗੇਨ ਜਿਵੇਂ ਕੋਲਡ ਵਾਰ ਈਰਾ ਦੇ ਵਿੱਚ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਸਟੇਟ ਸੀ। ਔਰ ਮੈਂ ਅਕਸਰ ਆਪਣੀਆਂ ਜਦੋਂ ਵੀ ਕਦੇ ਮੈਨੂੰ ਕੋਈ ਪ੍ਰੈਜੈਂਟੇਸ਼ਨ ਦਾ ਮੌਕਾ ਮਿਲਦਾ ਵਾਸ਼ਿੰਗਟਨ ਡੀਸੀ 'ਚ, ਮੈਂ ਇਹ ਕਹਿੰਦਾ ਹੁੰਦਾ ਕਿ ਵੀ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਕੋਲਡ ਵਾਰ ਈਰਾ ਦਾ ਕਿ ਇੰਡੀਆ ਹੈਜ਼ ਵੋਟਡ ਮੋਰ ਟਾਈਮਸ ਅਗੇਂਸਟ ਯੂਨਾਈਟਿਡ ਸਟੇਟਸ ਦੈਨ USSR ਇਟਸੈਲਫ। USSR ਸੋਵੀਅਤ ਯੂਨੀਅਨ ਦਾ ਆਫੀਸ਼ੀਅਲ ਨੇਮ ਸੀ। ਔਰ ਹੁਣ ਇਹ ਜਿਹੜਾ ਸਾਰਾ ਵਰਤਾਰਾ ਹੈ, ਹੁਣ ਰਸ਼ੀਆ ਨੇ ਜਿਵੇਂ ਡਿਫੈਂਡ ਕਰਨ ਦੇ ਲਈ ਇੰਡੀਆ ਨੂੰ ਜਿਸ ਹੱਦ ਤੱਕ ਲੈਵਰੋਵ ਗਿਆ, ਉਹ ਤਾਂ ਇਵੇਂ ਹੀ ਹੈ ਵੀ ਆਪਣੇ ਖੰਭਾਂ ਥੱਲੇ ਲੈ ਲਿਆ ਕਿ ਨਾ ਸਾਡੇ ਬਚੁੰਗੜੇ ਨੂੰ ਨਾ ਕੁਛ ਕਹਿਣਾ, ਇਹਨੂੰ ਤਾਂ ਬੁਖਾਰ ਚੜ੍ਹ ਜਾਂਦਾ ਵਿਚਾਰਿਆਂ ਨੂੰ, ਜੇ ਇਹਨੂੰ ਕੋਈ ਐਂ ਵੀ ਘੂਰੀ ਪਾਏ ਤੁਸੀਂ ਤਾਂ ਚਪੇੜ ਕੱਢਣ ਨੂੰ ਮਾਰਨ ਨੂੰ ਫਿਰਦੇ ਹੋ। ਨਾ ਇਹ ਤਾਂ ਬੜਾ ਵਿਚਾਰਾ ਜਿਹੜਾ ਉਹ ਨਾਜ਼ੁਕ ਹੈ। ਔਰ ਇਹਨਾਂ ਦੀ ਆਪਣੇ ਮੀਡੀਆ ਨੇ PTI ਨੇ, ਕਿਉਂਕਿ ਜੇ ਤਾਂ ਕੋਈ ਹੋਰ ਮੀਡੀਆ ਦਾ ਫਿਰ ਤਾਂ ਕਹਿਣਗੇ ਜੀ ਇਹ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਹੈਡਲਾਈਨ ਹੀ ਇਹ ਹੈ, ਇੰਡੀਆ ਸਬਜੈਕਟ ਟੂ ਐਨੋਰਮਸ completely unjustified pressure due to energy ties with Russia, Russian Foreign Minister Lavrov। ਔਰ ਉਹਨੇ ਕਿਹਾ ਜੀ ਇਹ ਇੰਡੀਆ ਦੇ ਉੱਤੇ ਜਿਹੜਾ ਬਹੁਤ ਸਾਰਾ ਪ੍ਰੈਸ਼ਰ ਇਹ ਬਿਲਟ ਕਰ ਰਹੇ ਨੇ ਪੱਛਮੀ ਮੁਲਕ, ਇਹ ਬਿਲਕੁਲ ਅਨਜਸਟੀਫਾਈਡ ਹੈ, ਬਿਲਕੁਲ ਗੈਰ ਨਿਆਂ ਸੰਗਤ ਹੈ, ਕਿਉਂਕਿ ਇੰਡੀਆ ਨੇ ਤਾਂ ਐਨਰਜੀ ਟਾਈਜ਼ ਰਸ਼ੀਆ ਦੇ ਨਾਲ ਆਪਣੀ ਐਨਰਜੀ ਦੇ ਲਈ ਉਹਦੇ ਨੇੜੇ ਲੱਗਾ ਹੋਇਆ। ਫਿਰ ਇੱਥੇ ਹੀ ਬਸ ਨਹੀਂ, ਉਹਨੂੰ ਇਹ ਵੀ ਲੱਗਦਾ ਵੀ ਭਾਰਤ ਨੂੰ ਤਾਂ ਉਹਨਾਂ ਨੇ ਇਵੇਂ ਅਮਰੀਕਾ ਜਾਂ ਦੂਜੇ ਦਬਕੇ ਮਾਰ ਰਿਹਾ ਜਿਵੇਂ ਮੁੰਡੂ ਨੂੰ ਹੁੰਦਾ ਵੀ ਜਾਂ ਮੁੰਡੂ ਇਹ ਲਿਆ ਜਾਂ ਮੁੰਡੂ ਤੋਂ ਇਹ ਨਹੀਂ ਲਿਆ। ਉਹ ਕਹਿ ਰਿਹਾ ਇੰਡੀਆ ਇਜ਼ ਏ ਗ੍ਰੇਟ ਪਾਵਰ that determines its national interests and chooses its partners। ਬਹੁਤ ਵੱਡੀ ਪਾਵਰ ਹੈ, ਉਹਨੇ ਖੁਦ ਡਿਸਾਈਡ ਕਰਨਾ ਉਹਦੇ ਸਾਥੀ ਕੋ। ਇਹ ਗੱਲ ਇੰਡੀਆ ਕਿਉਂ ਨਹੀਂ ਕਹਿ ਸਕਦਾ ਕਿ ਜੀ ਵੀ ਆਰ ਏ ਗ੍ਰੇਟ ਪਾਵਰ, ਵੀ ਵਿਲ ਸੀ, ਅਸੀਂ ਕਿਤੇ ਨਾਲ ਜਾਣਾ, ਅਸੀਂ ਤੁਹਾਡੀ ਕਿਉਂ ਪਰਵਾਹ ਕਰੀਏ, ਉਸ ਤੋਂ ਕੀ ਘਵਾਣ ਦੀ ਲੋੜ ਹੈ। ਇੰਡੀਆ ਇਜ਼ ਏ ਗ੍ਰੇਟ ਪਾਵਰ that determines its national interest and chooses its partners, Russian Foreign Minister Sergei Lavrov has said, describing as completely unjustified the enormous pressure on New Delhi due to its energy cooperation with Moscow। ਔਰ ਇਹ ਉਹਨੇ ਪ੍ਰੈਸ ਕਾਨਫਰੰਸ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੀਤੀ, ਉਸ ਦੇ ਵਿੱਚ ਉਹਨੇ ਕਿਹਾ ਕਿ ਇਹ ਜਿਹੜਾ ਸਾਰਾ ਕ੍ਰਿਟਿਸਿਜ਼ਮ ਹੈ ਪੁਤਿਨ ਔਰ ਮੋਦੀ ਦੀ ਮੀਟਿੰਗ ਤੋਂ ਬਾਅਦ ਹੈ। ਆਈ ਥਿੰਕ ਇੰਡੀਆ ਇਜ਼ ਏ ਗ੍ਰੇਟ ਪਾਵਰ that sets its own national interests, determines its own national interests and chooses its own partners। And we know that India is being subject to enormous pressure
ਕੰਪਲੀਟਲੀ ਅਨਜਸਟੀਫਾਈਡ ਪ੍ਰੈਸ਼ਰ ਇਨ ਦਾ ਇੰਟਰਨੈਸ਼ਨਲ ਅਰੀਨਾ। ਉਹ ਮੈਂ ਆਲਰੇਡੀ ਰਿਪੀਟ ਕੀਤਾ। ਅੱਛਾ। ਫਿਰ ਉਹਨੇ ਇਹ ਵੀ ਕਿਹਾ ਕਿ ਵੀ ਇਹ ਹੋਰ ਵੀ ਵੱਡੀ ਗੱਲ ਹੈ ਕਿ ਵੀ ਜ਼ੈਲੈਂਸਕੀ ਨੇ ਵੀ ਜਿਹੜਾ ਯੂਕਰੇਨੀਅਨ ਪ੍ਰੈਜ਼ੀਡੈਂਟ ਹੈ ਉਹਨੇ ਇੰਡੀਆ ਬਾਰੇ ਬੜਾ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ। ਇਟਸ ਅ ਹਿਊਜ ਡਿਸਅਪੁਆਇੰਟਮੈਂਟ ਐਂਡ ਅ ਡਿਵਾਸਟੇਟਿੰਗ ਬਲੋ ਟੂ ਪੀਸ ਐਫਰਟਸ। ਇਹ ਜ਼ੈਲੈਂਸਕੀ ਦੇ ਬਿਆਨ ਨੂੰ ਉਹਨੇ ਕੋਟ ਕੀਤਾ ਕਿ ਉਹਨੇ ਕਿਹਾ, ਔਰ ਉਹਨੇ ਕਿਹਾ ਜੀ ਇਹਦਾ ਨਤੀਜਾ ਇੰਡੀਆ ਨੇ ਯੂਕਰੇਨ ਦੇ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਜੀ ਇਹ ਕਿਉਂ, ਇੰਡੀਆ ਕਿਉਂ ਨਹੀਂ ਕਹਿੰਦਾ ਕਿ ਜੀ ਅਸੀਂ ਆਲਰੇਡੀ ਉਹਨਾਂ ਨੂੰ ਸਮਨ ਕਰਕੇ ਜਿਹੜਾ ਉਹ ਪ੍ਰੋਟੈਸਟ ਕੀਤਾ ਕਿ ਜੀ ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਉਂ ਕਿਹਾ। ਔਰ ਇਸ ਦੇ ਉੱਤੇ ਸਗੋਂ ਇਹ ਕਹਿ ਰਿਹਾ ਲੈਵਰੋਵ, the ambassadors were really behaving as if they were hooligans, he said, referring to the remarks made by some other Ukrainian envoys। ਕੱਲਾ ਜ਼ੈਲੈਂਸਕੀ ਨੇ ਤਾਂ ਕਿਹਾ ਹੀ ਕਿਹਾ, ਦੂਜੇ ਵੀ ਜਿਹੜੇ ਉਹਨਾਂ ਦੇ ਐਂਬੈਸਡਰ ਸੀ ਯੂਕਰੇਨ ਦੇ, ਉਹ ਕਹਿੰਦਾ ਗੁੰਡੇ ਨੇ, ਹੁਲੀਗਨਸ ਨੇ ਜਿਨ੍ਹਾਂ ਨੇ ਇਹ ਕਿਹਾ। ਲੈਵਰੋਵ ਨੋਟਡ ਕਿ ਵੀ ਇੰਡੀਆ ਨੇ ਤਲਬ ਕੀਤਾ। ਔਰ ਫਿਰ ਉਹ ਜਿਹੜਾ ਲੈਵਰੋਵ ਨੇ ਜੈ ਸ਼ੰਕਰ ਨੂੰ ਕੋਟ ਕੀਤਾ ਜੀ ਕਿ ਉਹਨੇ ਸਟੈਟਿਸਟਿਕਸ ਦੱਸੀਆਂ ਕਿ ਵੀ ਵੈਸਟ ਕਿੰਨਾ ਤੇਲ ਲੈ ਰਿਹਾ ਤੇ ਫਲਾਣਾ ਕਿਵੇਂ ਲੈ ਰਿਹਾ। But the fact that West is exhibiting its displeasure to powers like China, like India, well, it shows their lack of erudition, their inability to partake in diplomacy, and also speak to the failure of political analysts। ਉਹਨੇ ਇੰਡੀਆ ਨੂੰ ਡਿਫੈਂਡ ਕਰ ਰਿਹਾ ਕਿ ਇਹ ਜਿਹੜਾ ਇਹਨਾਂ ਦਾ ਕ੍ਰਿਟਿਸਿਜ਼ਮ ਹੈ ਸ਼ੋਅ ਕਰਦਾ ਵੀ ਇਹਨਾਂ ਨੂੰ ਅਕਲ ਨਹੀਂ ਹੈ, ਇਹਨਾਂ ਨੂੰ ਡਿਪਲੋਮੇਸੀ ਦਾ ਨਹੀਂ ਪਤਾ, ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਨੀਡਸ ਨੇਸ਼ਨ ਦੀਆਂ ਹੁੰਦੀਆਂ ਨੇ ਇਹ ਉਹ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਾ ਕਿ ਵੀ ਇਹ ਹੁਣ ਜਦੋਂ ਇਵੇਂ ਆ ਜਾਏ ਕਿ ਭਾਈ ਅਸੀਂ ਉਹ ਰੂਸਮ ਸ਼ਰਣਮ ਗੱਛਾਮੀ ਤਾਂ ਪਹਿਲਾਂ ਹੀ ਸੀ, ਹੁਣ ਉਹ ਜਿਹੜਾ ਉਹਦਾ ਕ੍ਰਿਟਿਸਿਜ਼ਮ ਹੈ ਉਹਨੂੰ ਡਿਫੈਂਡ ਕਰਨ ਲਈ ਵੀ ਰੂਸਮ ਸ਼ਰਣਮ ਗੱਛਾਮੀ ਹੈ। ਔਰ ਨਾਲ ਦੀ ਨਾਲ ਹੁਣ ਜਿਹੜਾ ਰੂਸ ਇੰਡੀਆ ਨੂੰ ਡਿਫੈਂਡ ਕਰ ਰਿਹਾ, ਜੋ ਤੁਸੀਂ ਦੂਸਰੀ ਖਬਰ ਰਾਇਟਰ ਦੇ ਹਵਾਲੇ ਨਾਲ ਦੇਖਦੇ ਹੋ, ਚਾਈਨਾ ਰਸ਼ੀਆ ਕਿਕ ਆਫ ਲਾਈਵ ਫਾਇਰ ਨੇਵਲ ਐਕਸਰਸਾਈਜ਼ਸ ਇਨ ਸਾਊਥ ਚਾਈਨਾ ਸੀ। ਹੁਣ ਇੰਡੀਆ ਦੱਸੇ ਵੀ ਕਿਹਦੇ ਨਾਲ ਖੜਾ, ਕਿਉਂਕਿ ਸਾਊਥ ਚਾਈਨਾ ਸੀ ਪਾਲਿਸੀ ਦੇ ਵਿੱਚ ਇੰਡੀਆ, ਅਮਰੀਕਾ, ਆਸਟ੍ਰੇਲੀਆ, ਫਿਲੀਪੀਨਸ ਇੱਕ ਬਲਾਕ 'ਚ ਨੇ। ਅਮਰੀਕਾ ਨੇ ਲੌਜਿਸਟਿਕ ਵੀ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਹੁਣ ਉਸੇ ਹੀ ਜਿੱਥੇ ਪੁਤਿਨ ਦੀ ਕੱਛ 'ਚ ਵੜਿਆ ਜਾ ਕੇ ਮੋਦੀ, ਉਹ ਰਸ਼ੀਆ ਚਾਈਨਾ ਦੇ ਨਾਲ, ਚਾਈਨਾ ਰਸ਼ੀਆ ਕਿਕ ਆਫ ਲਾਈਵ ਫਾਇਰ ਨੇਵਲ ਐਕਸਰਸਾਈਜ਼, ਲਾਈਵ ਫਾਇਰ ਜਿਉਂਦੇ ਕਾਰਤੂਸ ਵਾਲੀ ਜਿਹੜੀ ਐਕਸਰਸਾਈਜ਼ ਨੇ। ਦਾ ਡਰਿਲਸ ਫੋਲੋ ਕੰਪਲੀਸ਼ਨ ਆਫ ਏ ਸੈਪਰੇਟ ਜੁਆਇੰਟ ਨੈਵਲ ਪੈਟਰੋਲ ਇਨ ਨਾਰਥ ਪੈਸੀਫਿਕ। China and Russia have begun live fire naval exercises in South China Sea. Russian and Chinese state media reported with the two countries having strengthened military and trade ties in recent years following US sanctions on both। ਕਿਉਂਕਿ ਅਮਰੀਕਾ ਨੇ ਰੂਸ ਤੇ ਵੀ ਪਾਬੰਦੀਆਂ ਲਾਈਆਂ ਨੇ, ਆਰਥਿਕ ਚੀਨ ਤੇ ਵੀ ਲਾਈਆਂ ਨੇ, ਔਰ ਉਹ ਦੋਨੋਂ ਇਕੱਠੇ ਨੇ। ਹੁਣ ਇਹਦੇ 'ਚ ਇੰਡੀਆ ਦੱਸੇ ਕਿ ਵੀ ਇਹ ਸਾਊਥ ਚਾਈਨਾ ਸੀ ਦੇ ਮੁੱਦੇ ਤੇ ਕਿਹਦੇ ਨਾਲ ਖੜਾ ਹੈ, ਅਮਰੀਕਾ ਨਾਲ ਖੜਾ ਹੈ ਕਿ ਚਾਈਨਾ ਰਸ਼ੀਆ ਨਾਲ ਖੜਾ ਹੈ। ਔਰ ਇਸ ਦੀ ਜਿਹੜੀ ਓਪਨਿੰਗ ਸੈਰੇਮਨੀ ਹੈ ਰਸ਼ੀਅਨ ਚਾਈਨੀਜ਼ ਨੇਵਲ ਐਕਸਰਸਾਈਜ਼ ਮੈਰੀਟਾਈਮ ਕੋਆਪਰੇਸ਼ਨ 2024, ਇਹ ਚਾਈਨੀਜ਼ ਪੋਰਟ ਜ਼ਿੰਗਜ਼ਾਂਗ ਦੇ ਉੱਤੇ ਹੋਈ, ਜਿਹਦੇ ਬਾਰੇ ਰਸ਼ੀਅਨ ਡਿਫੈਂਸ ਮਿਨਿਸਟਰੀ ਨੇ ਵੀ ਬਰੀਫ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਚਾਈਨਾ ਘੱਟੋ ਘੱਟ ਇੱਕ ਪਾਸੇ ਰਸ਼ੀਆ ਦੇ ਨਾਲ ਇਸ ਲੈਵਲ ਦੀ ਜਿਹੜੀ ਹੈ ਸਾਂਝ ਹੈ ਤੇ ਇੰਡੀਆ ਰਸ਼ੀਆ ਦੇ ਪੈਰਾਂ 'ਚ ਜਾ ਕੇ ਬੈਠ ਗਿਆ। ਚਾਈਨਾ ਕੀਨ ਟੂ ਪਰਸਿਊ ਬੈਲਟ ਐਂਡ ਰੋਡ ਪ੍ਰੋਜੈਕਟਸ, ਪ੍ਰੀਮੀਅਰ ਲੀ ਟੂ ਨਿਊ ਨੇਪਾਲ ਓਲੀ, ਪ੍ਰਾਈਮ ਮਿਨਿਸਟਰ ਓਲੀ। ਹੁਣ ਨੇਪਾਲ ਦੇ ਵਿੱਚ ਵੀ ਡਿਵੈਲਪਮੈਂਟ ਹੋਈ ਹੈ। ਪਿੱਛੇ ਇਹਨਾਂ ਨੇ ਇੰਡੀਅਨ ਰਾਅ ਹੀ ਬਿਹਾਈਂਡ ਸੀਗੀ ਕਿ ਪ੍ਰਚੰਡਾ ਜਿਹੜਾ ਪ੍ਰੋ ਇੰਡੀਆ ਉਹਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਸੀ ਨੇਪਾਲ ਦਾ। ਉਹਨੂੰ ਲੱਗਦਾ ਸੀ ਵੀ ਜਿਹੜਾ ਨੇਪਾਲ ਔਰ ਚਾਈਨਾ ਇੱਕ ਦੂਜੇ ਦੇ ਨੇੜੇ ਗਏ ਨੇ ਉਹਨੂੰ ਜਿਹੜਾ ਉਹ ਬੈਕ ਗੇਅਰ ਲਾਇਆ ਜਾਏ। ਪਰ ਅਗੇਨ ਜਿਹੜਾ ਮਿਸਟਰ ਪ੍ਰਾਈਮ ਮਿਨਿਸਟਰ ਓਲੀ ਜਿਹੜਾ ਕਮਿਊਨਿਸਟ ਹੈ ਪੱਕਾ, ਪ੍ਰੋ ਚਾਈਨਾ ਨਾਲ ਮੈਮੋ ਆਫ ਜਿਹੜਾ ਉਹ ਅੰਡਰਸਟੈਂਡਿੰਗ ਸਾਈਨ ਕੀਤੇ ਹੋਏ ਨੇ, ਉਹ ਦੁਬਾਰਾ ਜਿਹੜਾ ਉਹਦਾ ਪ੍ਰਾਈਮ ਮਿਨਿਸਟਰ ਬਣਿਆ ਨੇਪਾਲ ਦਾ। ਔਰ ਇਹ ਇਸ ਦੇ ਉੱਤੇ ਚਾਈਨਾ ਦੇ ਪ੍ਰੀਮੀਅਰ ਲੀ ਨੇ ਉਹਨੂੰ ਵਧਾਈ ਵੀ ਦਿੱਤੀ ਹੈ। ਔਰ ਚਾਈਨਾ ਕੀਨ ਟੂ ਪਰਸਿਊ ਬੈਲਟ ਐਂਡ ਰੋਡ ਪ੍ਰੋਜੈਕਟਸ। ਔਰ ਇਸੇ ਤਰ੍ਹਾਂ ਈਵਨ ਬੰਗਲਾਦੇਸ਼ ਜਿਹਨੂੰ ਜਿਤਾਉਣ ਦੇ ਲਈ ਰਾਹ ਨਹੀਂ, ਉੱਥੇ ਪੂਰੀ ਕੈਂਪੇਨਿੰਗ ਕੀਤੀ ਸ਼ੇਖ ਹਸੀਨਾ
ਉਹਦੀ ਕੈਂਪੇਨ ਨੂੰ। ਹਾਲਾਂ ਉੱਥੇ ਉਸ ਮੁਲਕ ਦੇ ਵਿੱਚ ਇਸ ਵੇਲੇ ਹਾਲਾਤ ਬਹੁਤ ਖਰਾਬ ਨੇ, ਸਿਵਲ ਮਾਰਸ਼ਲ ਲਾ ਲਾ ਦਿੱਤਾ ਹੈ, ਰਿਜ਼ਰਵੇਸ਼ਨ ਦੇ ਮੁੱਦੇ ਦੇ ਉੱਤੇ ਰਾਈਟਿੰਗ, ਈਵਨ ਬੰਗਲਾਦੇਸ਼ ਟੀਵੀ ਬੰਦ ਹੋ ਗਿਆ ਕਿਉਂਕਿ ਭੀੜ ਨੇ ਉਹਨੂੰ ਟੀਵੀ ਸਟੇਸ਼ਨ ਨੂੰ ਵੀ ਅੱਗ ਦੇ ਹਵਾਲੇ ਕਰਤਾ। ਲੇਕਿਨ ਅਜੇ ਪਿਛਲੇ ਹਫ਼ਤੇ ਹੀ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਚੀਨ ਦੇ ਦੌਰੇ ਦੇ ਉੱਤੇ ਸੀ। ਬੰਗਲਾਦੇਸ਼ ਚਾਈਨਾ ਸਾਈਨ 21 ਐਗਰੀਮੈਂਟਸ, ਮੈਮੋ ਆਫ ਅੰਡਰਸਟੈਂਡਿੰਗ ਐਜ਼ PM Hasina meets President Xi. China will help Bangladesh economically in 4 ways: by giving grants, interest-free loans, concessional loans and commercial loans, the Chinese president said. ਹੁਣ ਇੱਧਰ ਵੀ ਫਾਇਦਾ ਉਹ ਚੁੱਕ ਰਹੀ ਹੈ। ਲੇਕਿਨ ਚਾਈਨਾ ਦੇ ਦੌਰੇ ਦੇ ਉੱਤੇ 21 ਐਗਰੀਮੈਂਟ ਸਾਈਨ ਕੀਤੇ ਔਰ 4 ਤਰੀਕੇ ਨਾਲ ਉਹਨਾਂ ਨੇ ਮਦਦ ਦਾ ਭਰੋਸਾ ਦਿਵਾਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਉਹ ਜਿਵੇਂ ਸਾਡਾ ਅਖਾਣ ਹੈ ਕਿ 2 ਬੇੜੀਆਂ ਤੇ ਜਿਹੜਾ ਪੈਰ ਰੱਖਦਾ ਉਹ ਡੁੱਬਦਾ ਹੈ, ਤੇ ਵੈਸੇ ਇਹ ਵੀ ਹੁੰਦਾ ਵੀ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ। ਸੋ ਭਾਰਤ ਜਿਹੜਾ ਉਹ ਉੱਥੇ ਜਾ ਕੇ ਖੜ ਗਿਆ। ਅਮਰੀਕਾ ਨੇ 23-24 ਸਾਲ ਚੰਗੀ ਇਨਵੈਸਟਮੈਂਟ ਕੀਤੀ ਕਿ ਭਾਈ ਚਲੋ ਇਹ ਇੱਕ ਨਵਾਂ ਐਲਾਈ ਮਿਲਿਆ, ਪਰ ਇਹ ਸਾਰੀਆਂ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਹਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਾ ਹਾਲ ਇੰਡੀਆ ਦਾ ਉਹੀ ਹੋਣ ਜਾ ਰਿਹਾ ਕਿ ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਜੀ ਨਾਲ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।